ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਪੋਲੀਟੀਕਲ ਐਕਸਪੋਜ਼ਿੰਗ ਹੀ ਕਰਾਂਗੇ ਅੱਜ ਦੀ ਇਸ ਰਿਪੋਰਟ ਦੇ ਵਿੱਚ। ਸੁਖਬੀਰ ਸਿੰਘ ਬਾਦਲ ਐਸਵਾਈਐਲ ਦੇ ਮਸਲੇ ਤੇ ਬਿਆਨ ਦੇ ਰਹੇ ਨੇ ਕਿ ਜਿਹੜੀ ਸਰਕਾਰ ਆ ਉਹਨੂੰ ਆਪਦਾ ਸਟੈਂਡ ਸਪਸ਼ਟ ਰੱਖਣਾ ਚਾਹੀਦਾ ਜਾਂ ਪਾਣੀ ਪੰਜਾਬ ਕੋਲੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਹੈ। ਪਰ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸਨ 1977 ਤੋਂ ਲੈ ਕੇ ਬਾਦਲ ਪਰਿਵਾਰ ਕੋਲੇ ਬਹੁਤ ਵਾਰ ਮੌਕੇ ਆਏ ਜਦੋਂ ਬਾਦਲ ਸਾਹਿਬ ਖੁਦ ਤਾਕਤ ਸੱਤਾ ਦੇ ਵਿੱਚ ਕੇਂਦਰ ਦੇ ਵਿੱਚ ਸੀਗੇ ਤੇ ਜਦੋਂ ਬਾਦਲ ਸਾਹਿਬ ਕੇਂਦਰ ਦੇ ਵਿੱਚ ਵੀ ਵਜ਼ੀਰੀਆਂ ਸੀਗੀਆਂ ਤੇ ਪੰਜਾਬ ਦੀ ਸੱਤਾ ਦੇ ਵਿੱਚ ਵੀ ਸੀਗੇ। ਉਹ ਚਾਹੁੰਦੇ ਤਾਂ ਐਸਵਾਈਐਲ ਦੇ ਮਸਲੇ ਨੂੰ ਹੱਲ ਕਰਵਾ ਸਕਦੇ ਸੀਗੇ। ਪਹਿਲੀ ਗੱਲ ਤਾਂ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਉਸ ਗੱਲ ਦਾ ਜਵਾਬ ਦੇਣਾ ਚਾਹੀਦਾ ਜਿਹਦੇ ਵਿੱਚ ਉਹਨਾਂ ਨੇ ਜਮਾਂ ਸਿੱਧੇ ਨੰਗੇ ਚਿੱਟੇ ਤੌਰ ਤੇ ਹੀ ਸੁਖਬੀਰ ਬਾਦਲ ਨੂੰ ਚੌਧਰੀ ਦੇਵੀ ਲਾਲ ਵਾਲੀ 1 ਕਰੋੜ ਵਾਲੀ ਗੱਲ ਕਹੀ ਸੀ। ਕੈਪਟਨ ਅਮਰਿੰਦਰ ਨੇ ਇਹ ਗੱਲ ਕਹੀ ਸੀ ਕਿ ਚੌਧਰੀ ਦੇਵੀ ਲਾਲ ਨੇ ਖੁਦ 1977 ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 1978 ਦੀ ਗੱਲ ਆ ਇਹ, ਜਦੋਂ ਉਹਨਾਂ ਨੇ ਮਾਰਚ 1978 ਦੇ ਵਿੱਚ ਕਿਹਾ ਸੀਗਾ ਕਿ ਬਾਦਲ ਸਾਹਿਬ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜ਼ਮੀਨ ਐਕਵਾਇਰ ਕਰਨ ਵਾਸਤੇ ਐਸਵਾਈਐਲ ਦੇ, ਤੇ ਦੂਜੇ ਪਾਸੇ 1 ਕਰੋੜ ਰੁਪਈਆ ਦੇਣ ਦੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ। ਉਸ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਐਸਵਾਈਐਲ ਵਾਸਤੇ ਜ਼ਮੀਨ ਐਕਵਾਇਰ ਵੀ ਹੋਈ ਆ। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਕਪੂਰੀ ਦਾ ਮੋਰਚਾ, ਇੱਕ ਪਾਸੇ ਪਾਣੀਆਂ, ਪੰਜਾਬ ਦੇ ਪਾਣੀਆਂ ਦੀ ਲੜਾਈ, ਤੇ ਦੂਜੇ ਪਾਸੇ ਜ਼ਮੀਨਾਂ ਐਕਵਾਇਰ ਕਰਨ ਦੇ ਨੋਟੀਫਿਕੇਸ਼ਨ ਆਪ ਹੀ ਜਾਰੀ ਕਰਨੇ। ਔਰ ਇਹ ਕੀ ਆ? ਇਹ ਕੀ ਇਹ ਦੋਗਲਾਪਨ ਨਹੀਂ ਹੈ? ਉਸ ਤੋਂ ਹੀ ਬਾਅਦ ਜੇ ਗੱਲ ਕਰੀਏ, ਔਰ ਮੈਂ ਇੱਕ ਗੱਲ ਸਾਫ਼ ਕਹਿਣੀ ਚਾਹੁੰਦਾ ਵਾਂ ਕਿ ਸ਼ਾਇਦ ਹੋ ਸਕਦਾ ਅਕਾਲੀ ਦਲ ਦੇ ਜਿਹੜੇ ਦੋਸਤ ਆ ਉਹਨਾਂ ਨੂੰ ਬੁਰਾ ਲੱਗੇ, ਪਰ ਇੱਥੇ ਮਸਲਾ ਇਹ ਨਹੀਂ ਹੈ। ਗੁਲਜ਼ਾਰੀ ਲਾਲ ਨੰਦਾ ਤੋਂ ਲੈ ਕੇ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਉੱਥੋਂ ਆਉਂਦੇ ਆਉਂਦੇ ਇੰਦਰਾ ਗਾਂਧੀ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਕੇਜਰੀਵਾਲ ਤੱਕਰ ਸਭ ਦੇ ਅਸੀਂ ਇੱਕ ਸੀਰੀਜ਼ ਕੋਸ਼ਿਸ਼ ਕਰਾਂਗੇ ਕਿ ਸੀਰੀਜ਼ ਦੇ ਨਾਲ ਪੋਲੀਟੀਕਲ ਐਕਸਪੋਜ਼ਿੰਗ ਜਿਹੜੀ ਆ ਉਹ ਕੀਤੀ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਪੰਜਾਬ ਦੇ ਆਗੂਆਂ ਦੇ ਕੀ ਸਟਾਂਸ ਰਹੇ ਇਸ ਮਸਲੇ ਦੇ ਵਿੱਚ। ਦੇਖੋ ਬਾਦਲ ਸਾਹਿਬ ਜਿਹੜੇ ਆ ਦੂਜੀ ਵਾਰੀ ਮੁੱਖ ਮੰਤਰੀ ਜਦੋਂ ਬਣੇ ਤੇ ਉਦੋਂ ਚੌਧਰੀ ਚਰਨ ਸਿੰਘ ਦੀ ਜਿਹੜੀ ਉਹਦੇ ਨਾਲ ਚੌਧਰੀ ਚਰਨ ਸਿੰਘ ਵਾਲੀ ਜਿਹੜੀ ਕੇਂਦਰ ਦੀ ਵਜ਼ਾਰਤ, ਉਹਦੇ ਵਿੱਚ ਵੀ ਉਹ ਖੇਤੀਬਾੜੀ ਮੰਤਰੀ ਸੀਗੇ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ। ਤਾਂ ਉਦੋਂ ਉਹਨਾਂ ਕੋਲੇ ਬਹੁਤ ਵੱਡਾ ਮੌਕਾ ਸੀਗਾ ਇਸ ਮਸਲੇ ਤੇ। ਜਿਹੜੀ 66 ਤੋਂ ਬਾਅਦ ਧਾਰਾ 78 ਜਾਂ ਉਸ ਤੋਂ ਬਾਅਦ ਆਈ 79 ਜਾਂ 80, ਇਹਨਾਂ ਬਾਬਤ ਆਪਣਾ ਸਟਾਂਸ ਸਪਸ਼ਟ ਕਰਨ ਦੀ। ਫਿਰ ਜਦੋਂ ਅਕਾਲੀ ਦਲ ਨੇ ਹੀ 1985 ਦੇ ਵਿੱਚ ਆ ਕੇ ਐਸਵਾਈਐਲ ਬਣਵਾਈ ਨਹਿਰ, ਤੇ ਉਦੋਂ ਉਸ ਤੋਂ ਬਾਅਦ ਬਾਦਲ ਸਾਹਿਬ 97 ਦੇ ਵਿੱਚ ਫਿਰ ਮੁੱਖ ਮੰਤਰੀ ਬਣਦੇ ਆ, ਤਾਂ ਉਦੋਂ ਉਹਨਾਂ ਕੋਲੇ ਇਰਾਡੀ ਟ੍ਰਿਬਿਊਨਲ ਨੂੰ ਰੱਦ ਕਰਾਉਣ ਦਾ ਤੇ ਧਾਰਾ 78 79 80 ਦੇ ਵਿੱਚ ਰੱਦ ਕਰਾਉਣ ਦਾ ਜਿਹੜਾ ਇੱਕ ਬਹੁਤ ਵੱਡਾ ਮੌਕਾ ਸੀ। ਔਰ ਇੱਕ ਇਸ ਤੋਂ ਵੀ ਵੱਡਾ ਮੌਕਾ ਹੋਰ ਸੀ 2016 ਦੇ ਵਿੱਚ। 2016 ਦੇ ਵਿੱਚ ਇਸ ਮਸਲੇ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਤੱਕ ਗੱਲ ਆ ਪਹੁੰਚੀ ਸੀ, ਤੇ ਉਦੋਂ ਬਾਦਲ ਸਾਹਿਬ ਜਿਹੜੇ ਆ ਉਹ ਪੰਜਾਬ ਦੇ ਮੁੱਖ ਮੰਤਰੀ ਸੀਗੇ 2016 ਦੇ ਵਿੱਚ। ਉਹਨਾਂ ਦੇ ਭਾਈਵਾਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਇੱਥੇ ਸੀਗੀ, ਤੇ ਉਹਨਾਂ ਦੇ ਭਾਈਵਾਲ ਨਰਿੰਦਰ ਮੋਦੀ ਭਾਜਪਾ ਦੇ ਪ੍ਰਧਾਨ ਮੰਤਰੀ ਸਨ। ਇੰਨਾ ਹੀ ਨਹੀਂ, ਹਰਿਆਣਾ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਸੀ, ਰਾਜਸਥਾਨ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਸੀ। ਬਾਦਲ ਸਾਹਿਬ ਕੋਲੇ ਇੱਕ ਬਹੁਤ ਵੱਡਾ ਮੌਕਾ ਸੀ ਪੰਜਾਬ ਦੇ ਗਿਲੇ ਸ਼ਿਕਵੇ ਦੂਰ ਕਰਨ ਦਾ, ਤੇ ਇਸੇ ਮਸਲੇ ਦੇ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਕੇ ਉਹਨਾਂ ਨੂੰ ਕਹਿੰਦੇ ਕਿ ਮੋਦੀ ਸਾਹਿਬ, ਪੰਜਾਬ ਨੇ ਬਹੁਤ ਦਿੱਤਾ ਦੇਸ਼ ਨੂੰ, ਪੰਜਾਬ ਨੇ ਦੇਸ਼ ਨੂੰ ਭੁੱਖਾ ਨਹੀਂ ਮਰਨ ਦਿੱਤਾ, ਪੰਜਾਬ ਨੇ ਦੇਸ਼ ਨੂੰ ਬਾਟਾ ਨਹੀਂ ਚੱਕਣ ਦਿੱਤਾ। ਠੀਕ ਹੈ, ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਜਾਲੀ ਪੁਲਿਸ ਮੁਕਾਬਲੇ ਹੋ ਗਏ, ਪੰਜਾਬ ਨੇ ਬਹੁਤ ਇੱਕ ਮਾਰ ਝੱਲੀ, ਉਦੋਂ ਤੱਕ ਪੰਜਾਬ ਸਿਰ 2.25 ਲੱਖ ਕਰੋੜ ਦਾ ਕਰਜ਼ਾ ਹੋ ਚੱਲਿਆ ਸੀ। ਤੁਹਾਨੂੰ ਇਸ ਮਸਲੇ ਤੇ ਪੰਜਾਬ ਪੱਖੀ ਸਟੈਂਡ ਲੈ ਕੇ ਪੰਜਾਬ ਦਾ ਜੋ ਸੰਵਿਧਾਨਕ ਹੱਕ ਹੈ, ਰਾਇਪੇਰੀਅਨ ਲਾ ਮੁਤਾਬਕ ਜਿਹੜੇ ਦਰਿਆ ਸੂਬੇ ਦੇ ਵਿੱਚ ਵਗਦੇ ਆ, ਉਹਦੀ ਮਰਜ਼ੀ ਹੈ ਪਾਣੀ ਦੇਵੇ ਕਿ ਨਾ ਦੇਵੇ, ਤਾਂ ਤੁਸੀਂ ਪੰਜਾਬ ਦਾ ਹੱਕ ਦਿਵਾਓ। ਤਾਂ ਹੁਣ ਇਹ ਉਹ ਜਾਣਦੇ ਨੇ ਜਾਂ ਮੋਦੀ ਸਾਹਿਬ ਜਾਣਦੇ ਨੇ ਕਿ ਉਹਨਾਂ ਨੇ ਕਿਉਂ ਨਹੀਂ ਪੰਜਾਬ ਦੀ ਇਹ ਗੱਲ ਕੀਤੀ। ਕਰ ਸਕਦੇ ਸੀ ਕਿਉਂਕਿ ਉਦੋਂ ਹਰਸਿਮਰਤ ਕੌਰ ਬਾਦਲ ਵੀ, ਜੇ ਮੈਂ ਗਲਤ ਨਾ ਹੋਵਾਂ ਤਾਂ ਕੇਂਦਰੀ ਵਜ਼ਾਰਤ ਦੇ ਵਿੱਚ ਸੀਗੇ। ਬਹੁਤ ਵੱਡਾ ਸੁਨਹਿਰੀ ਮੌਕਾ ਸੀ। ਦੇਖੋ ਤੁਸੀਂ, ਬਾਦਲ ਸਾਹਿਬ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਆ, ਜੇ ਮੈਂ ਗਲਤ ਨਾ ਹੋਵਾਂ 70 ਦੇ ਦਹਾਕੇ ਤੋਂ ਲੈ ਕੇ 2017 ਤੱਕ। 3 ਟਰਮਾਂ ਉਹਨਾਂ ਨੇ ਪੂਰੀਆਂ ਭੋਗੀਆਂ, 2 ਟਰਮਾਂ ਉਹਨਾਂ ਦੀਆਂ ਪੂਰੀਆਂ ਨਹੀਂ ਹੋਣ ਦਿੱਤੀਆਂ, ਆਪਾਂ ਨੂੰ ਸਾਰਿਆਂ ਨੂੰ ਪਤਾ ਵਾ। 3 ਟਰਮਸ ਉਹਨਾਂ ਨੇ ਪੂਰੀਆਂ ਕੀਤੀਆਂ ਨੇ, ਪੂਰੀਆਂ ਭੋਗੀਆਂ ਨੇ। ਅਥਾਹ ਉਹਨਾਂ ਕੋਲੇ ਸ਼ਕਤੀ ਸੀਗੀ ਜਿਹੜੀ ਆ ਉਹ ਵਰਤ ਸਕਦੇ ਸੀਗੇ। ਫਿਰ ਇਹਦੇ ਨਾਲ ਪੈਰਲਲ ਕੀ ਹੋ ਸਕਦਾ ਸੀਗਾ ਕਿ ਬਾਦਲ ਸਾਹਿਬ ਜਿਹੜੇ ਆ ਉਹ ਜਿਵੇਂ 2016 ਦੇ ਵਿੱਚ ਇਸੇ ਮਸਲੇ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਰੈਫਰੈਂਸਸ ਦੀ ਜਦੋਂ ਗੱਲ ਆਈ ਸੀਗੀ, ਤਾਂ ਉਦੋਂ ਉਹ ਮੋਦੀ ਸਾਹਿਬ ਦੇ ਕੋਲੇ ਜਾ ਕੇ ਚਾਹੇ ਉਹ ਕਹਿ ਦਿੰਦੇ ਕਿ ਅਸੀਂ ਵਜ਼ਾਰਤ ਵੀ ਛੱਡ ਦਿਆਂਗੇ, ਪਰ ਹੁਣ ਇਹ ਨਹੀਂ ਪਤਾ ਕਿ ਉਹਨਾਂ ਨੂੰ ਵਜ਼ਾਰਤਾਂ ਦੀ ਲਾਲਚ ਸੀਗਾ, ਲਾਲਸਾ ਸੀਗੀ।
71 ਤੋਂ ਲੈ ਕੇ ਜਦੋਂ ਤੋਂ ਇਹ ਸੂਬਾ ਬਣਿਆ, ਬਾਦਲ ਸਾਹਿਬ 5 ਵਾਰੀ ਮੁੱਖ ਮੰਤਰੀ ਬਣੇ। ਚੌਧਰੀ ਚਰਨ ਸਿੰਘ ਦੀ ਸਰਕਾਰ ਸੀਗੀ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਬਣੇ, ਹਰਸਿਮਰਤ ਕੌਰ ਬਾਦਲ ਮੋਦੀ ਦੀ ਵਜ਼ਾਰਤ ਦੇ ਵਿੱਚ ਬਣੇ, ਅਟਲ ਬਿਹਾਰੀ ਵਾਜਪਾਈ ਦੇ ਵਿੱਚ ਬਾਦਲ ਸਾਹਿਬ ਕੋਲੇ ਚੰਗੀ ਤਾਕਤ ਹੁੰਦੀ ਸੀ ਕੇਂਦਰੀ ਵਜ਼ਾਰਤ ਦੇ ਵਿੱਚ। ਤਾਂ ਬਹੁਤ ਮੌਕੇ ਸੀ, 5 ਵਾਰ ਦੇ ਮੁੱਖ ਮੰਤਰੀ, 3 ਵਾਰ ਉਹਨਾਂ ਦਾ ਕੇਂਦਰੀ ਵਜ਼ਾਰਤ ਦੇ ਵਿੱਚ ਸਿੱਧਾ ਹੱਥ ਸੀ, 8 ਵਾਰ ਦੀਆਂ ਪਾਵਰਾਂ ਉਹਨਾਂ ਕੋਲੇ ਜਦੋਂ ਤੋਂ SYL ਦਾ ਮਸਲਾ ਆਇਆ, ਔਰ ਨਹੀਂ ਕਰਾਈਆਂ। ਔਰ ਦੂਜਾ, ਕਦੇ ਵੀ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਚੌਧਰੀ ਦੇਵੀ ਲਾਲ ਨੇ ਮਾਰਚ 1978 ਦੇ ਵਿੱਚ ਜਿਹੜੀ 1 ਕਰੋੜ ਵਾਲੀ ਗੱਲ ਕਹੀ ਹੈ, ਉਹਦੀ ਬਾਬਤ ਉਹਨਾਂ ਨੇ ਕਦੇ ਵੀ ਜਿਹੜੀ ਗੱਲ ਆਪਣਾ ਸਟਾਂਸ, ਆਪਣਾ ਜਵਾਬ ਨਹੀਂ ਦੱਸਿਆ। ਉਸ ਤੋਂ ਬਾਅਦ 1985 ਦੇ ਵਿੱਚ SYL ਬਣਾਈ। ਹੁਣ ਤੁਸੀਂ ਦੇਖੋ 2015, 14, 15, 16 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਅਸੀਂ ਜ਼ਮੀਨਾਂ ਵਾਪਸ ਕਰਾਂਗੇ। ਦੋਗਲਾਪੰਥੀ ਵੇਖੋ, 1985 ਦੇ ਵਿੱਚ ਨਹਿਰ ਕਢਾਈ, ਆਪ ਨਹਿਰ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ, SYL ਵਾਸਤੇ ਜ਼ਮੀਨਾਂ ਐਕਵਾਇਰ ਕਰਨ ਵਾਸਤੇ, ਤੇ ਦੂਜੇ ਪਾਸੇ ਜਿਹੜੀ ਹੈ ਉਹ ਮੋਰਚੇ ਲੱਗ ਰਹੇ ਨੇ ਪਾਣੀਆਂ ਤੇ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਕਈਆਂ ਫੜਾਉਂਦੇ ਨੇ ਚੱਕ ਕੇ, ਤੇ ਦੂਜੇ ਪਾਸੇ ਉਹ ਵਾਟਰ ਟਰਮੀਨੇਸ਼ਨ ਐਕਟ ਆਫ ਜਿਹੜਾ ਐਕਟ ਆ ਉਹ ਰੈਗੂਲੇਸ਼ਨ ਐਕਟ, ਉਹਨੂੰ ਲੈ ਕੇ ਪਾਣੀਆਂ ਦਾ ਰਾਖਾ ਬਣਦਾ। ਜਦ ਕਿ ਕੈਪਟਨ ਅਮਰਿੰਦਰ ਸਿੰਘ ਬਾਬਤ ਪੰਜਾਬੀ ਰੇਡੀਓ USA ਦੀ ਇੱਕ ਰਿਪੋਰਟ ਹੈ ਜਿਹਦਾ ਟਾਈਟਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੁਰਖੇ ਵੀ ਜਿਹੜੇ ਆ ਉਹ ਦਿੰਦੇ ਰਹੇ ਆ ਸੈਂਟਰ ਨੂੰ, ਪੈਪਸੂ ਪੰਜਾਬ ਨੂੰ ਪਾਣੀਆਂ ਦਾ ਜਿਹੜਾ ਮਾਲੀਆ ਜਾਂ ਮੁੱਲ ਆ ਉਹ ਦਿੰਦਾ ਰਿਹਾ। ਸੋ ਜੇਕਰ ਮੋਟੀ ਗੌਰ ਕਰੀਏ ਤਾਂ ਜਿਹੜੀ ਗੱਲ ਮੈਂ ਕਰ ਚੁੱਕਿਆ ਵਾਂ, ਪ੍ਰਧਾਨ ਮੰਤਰੀ ਮੋਦੀ ਕੋਲੇ ਪਹੁੰਚ ਕਰਕੇ ਸੰਵੇਦਨਸ਼ੀਲ, ਅਤੀ ਸੰਵੇਦਨਸ਼ੀਲ ਮੈਂ ਕਹੂੰਗਾ ਜ਼ਰੂਰੀ ਮਸਲੇ ਤੇ ਉਹ ਪੰਜਾਬ ਦਾ ਹੱਕ ਦਵਾ ਸਕਦੇ ਸੀ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਕੁਰਬਾਨੀਆਂ ਦੇ ਲਈ ਪ੍ਰੇਰਦੇ ਰਹੇ, ਭੜਕਾਉਂਦੇ ਵੀ ਰਹੇ, ਪਰ ਆਪ ਉਹਨਾਂ ਨੇ ਕੀ ਕੀਤਾ ਤੁਸੀਂ ਆਪ ਮੇਰੇ ਨਾਲ ਬਿਹਤਰ ਜਾਣਦੇ ਹੋਵੋਗੇ। ਬਾਦਲ ਸਾਹਿਬ ਚੌਧਰੀ ਚਰਨ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ, ਸੁਖਬੀਰ ਬਾਦਲ ਜਨਤਾ ਪਾਰਟੀ ਵਾਲੀ ਸਰਕਾਰ ਦੇ ਵਿੱਚ ਮੰਤਰੀ, ਹਰਸਿਮਰਤ ਕੌਰ ਮੋਦੀ ਵਾਲੀ ਸਰਕਾਰ ਦੇ ਵਿੱਚ ਮੰਤਰੀ। ਤੇ ਇੱਕ ਵਾਰੀ ਜਿਹੜੇ ਭਾਈ ਕੁੱਕੀ ਹੈ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਇੰਕਸ਼ਾਫ ਕੀਤਾ। ਉਹ ਇੰਟਰਵਿਊ ਉਹਨਾਂ ਦੇ ਨਾਲ ਜਿਹੜੇ ਪੰਜਾਬ ਤੋਂ ਪੱਤਰਕਾਰ ਨੇ ਸਿਮਰਨਜੋਤ ਸਿੰਘ ਮੱਕੜ, ਉਹਨਾਂ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਾਦਲ ਸਾਹਿਬ ਜਦੋਂ 1997 ਦੇ ਵਿੱਚ ਮੁੱਖ ਮੰਤਰੀ ਬਣੇ ਸੀਗੇ ਤੇ ਭਾਈ ਵਡਾਲਾ ਉਹਨਾਂ ਨੂੰ ਮਿਲਣ ਆਏ, ਤੇ ਜਦੋਂ ਵਡਾਲਾ ਸਾਹਿਬ ਨੂੰ ਸ਼ਾਮ ਨੂੰ ਮਿਲਦੇ ਨੇ ਤਾਂ ਉਦੋਂ ਉਹ ਬਾਦਲ ਸਾਹਿਬ ਕੋਲੇ ਕੁਝ ਪੰਥਕ ਮਸਲਿਆਂ ਦੀ ਗੱਲ ਕਰਦੇ ਨੇ। ਤਾਂ ਬਾਦਲ ਸਾਹਿਬ ਨੇ ਕਿਹਾ ਸੀਗਾ ਕਿ ਹੁਣ ਸਿੱਖ ਕੌਮ ਦੇ ਮਸਲੇ ਤੇ ਪੰਜਾਬ ਦੇ ਮਸਲੇ ਮੇਰੇ ਕੋਲ ਨਾ ਚੱਕੋ, ਜੇਕਰ ਕੋਈ ਕੰਮ ਆ ਤਾਂ ਦੱਸੋ। ਇਹ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਕਿਹਾ। ਸੋ 5 ਵਾਰ ਦਾ ਮੁੱਖ ਮੰਤਰੀ, 3 ਵਾਰ ਕੇਂਦਰੀ ਵਜ਼ਾਰਤ ਦੇ ਵਿੱਚ ਬਹੁਤ ਵੱਡੇ ਅਹੁਦੇ, ਬਹੁਤ ਵੱਡੀ ਪਾਵਰ, ਪਰ ਬਾਵਜੂਦ ਇਸ ਦੇ ਪਾਣੀਆਂ ਦੇ ਮਸਲੇ ਤੇ, ਬਾਵਜੂਦ ਇਸ ਦੇ ਧਾਰਾ 78, 79, 80 ਤੇ ਜਿਹੜੀ ਧਾਰਾ ਇਹ ਆਪ ਕਹਿੰਦੇ ਸੀ ਕਿ ਧਾਰਾ 5 ਵੀ ਅਸੀਂ ਜਿਹੜੀ ਤੜਾਵਾਂਗੇ। ਇਸ ਤੋਂ ਇਲਾਵਾ ਇਰਾਡੀ ਟ੍ਰਿਬਿਊਨਲ ਦੀਆਂ ਜੋ ਸਿਫਾਰਸ਼ਾਂ ਸੀ, ਮੱਦਾਂ ਸੀ, ਮਤਲਬ ਕਿ ਇੰਨੀ ਵੱਡੀ ਤਾਕਤ, ਇੰਨੀ ਵੱਡੀ ਸੱਤਾ ਦੇ ਹੋਣ ਦੇ ਬਾਵਜੂਦ ਵੀ, ਔਰ 70 ਤੋਂ ਲੈ ਕੇ 30 ਸਾਲ, ਉਹ 20 ਸਾਲ ਆ ਲੰਘੇ ਜਿਹੜੇ ਆ, 50 ਸਾਲ ਦੇ ਵਿੱਚ 8 ਵਾਰ ਸੱਤਾ ਦਾ ਧੁਰਾ ਰਹੇ, ਕੇਂਦਰ ਦੇ ਵਿੱਚ ਰਹੇ, ਰਾਜਨੀਤੀ ਦਾ ਧੁਰਾ ਰਹੇ ਪ੍ਰਕਾਸ਼ ਸਿੰਘ ਬਾਦਲ। SYL ਦੇ ਮਸਲੇ ਦਾ ਕਿਉਂ ਨਹੀਂ ਹੱਲ ਕਰਾ ਸਕੇ, ਇਹ ਉਹੀ ਜਾਣਦੇ ਨੇ। ਇਸੇ ਸੀਰੀਜ਼ ਦੇ ਤਹਿਤ ਇਕੱਲੇ ਪ੍ਰਕਾਸ਼ ਸਿੰਘ ਬਾਦਲ ਨਹੀਂ, ਗੁਲਜ਼ਾਰੀ ਲਾਲ ਨੰਦਾ ਤੋਂ ਲੈ ਕੇ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਅਰਵਿੰਦ ਕੇਜਰੀਵਾਲ ਤੇ ਇਹਨਾਂ ਦਾ ਰਾਜ ਸਭਾ ਮੈਂਬਰ, 2022 ਤੱਕ ਜਿੰਨੀਆਂ ਵੀ ਸਟੇਟਮੈਂਟ ਨੇ, ਜਿੰਨੀਆਂ ਵੀ ਪਾਵਰਸ ਹੁਣ ਤੱਕ ਆਈਆਂ ਪੰਜਾਬ ਦੀਆਂ, ਸੈਂਟਰ ਦੀਆਂ, SYL ਤੇ ਪਾਣੀਆਂ ਦੇ ਸਟਾਂਸ ਤੇ ਕਿਹਨੇ ਕੀ ਕੁਛ ਕੀਤਾ, ਇਸ ਬਾਬਤ ਪੰਜਾਬੀ ਰੇਡੀਓ USA ਤੇ ਤੁਸੀਂ ਇੱਕ ਤਫਸੀਲਪੂਰਵਕ ਸੀਰੀਜ਼ ਜਿਹੜੀ ਆ ਉਹ ਦੇਖ ਸਕੋਗੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ, ਪਰ ਉਸ ਤੋਂ ਪਹਿਲਾਂ ਇੱਕ ਸਵਾਲ ਤੁਹਾਡੇ ਸਾਰਿਆਂ ਵਾਸਤੇ ਕਿ ਬਾਦਲ ਸਾਹਿਬ ਇੰਨੇ ਵਰਿਆਂ ਦੇ ਵਿੱਚ SYL ਵਾਸਤੇ ਕਿਉਂ ਨਹੀਂ ਕੁਛ ਕਰ ਸਕੇ। ਇਸ ਸਵਾਲ ਦਾ ਜਵਾਬ ਤੁਸੀਂ ਕਮੈਂਟ ਬਾਕਸ 'ਚ ਦੇ ਸਕਦੇ ਹੋ ਜਾਂ ਫਿਰ ਬਾਦਲ ਪਰਿਵਾਰ ਦੇ ਸਕਦੇ ਨੇ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ